अस्सलाम वालेकुम दोस्तों, ਤੁਹਾਡਾ ਹੋਸਟ ਖਾਲਿਕ ਚਿਸ਼ਤੀ ਔਰ ਅੱਜ ਅਸੀਂ ਮੌਜੂਦ ਹਾਂ ਪਾਕਿਸਤਾਨ ਦਾ ਇੱਕ ਬਹੁਤ ਵੱਡਾ ਨਾਂ। ਉਹਨਾਂ ਨੇ ਪੰਜਾਬੀ ਦੀ ਇੰਨੀ ਖਿਦਮਤ ਕੀਤੀ ਕਿ ਸ਼ਾਇਦ ਘੱਟ ਲੋਕਾਂ ਨੇ ਕੀਤੀ ਹੋਵੇ। ਅਹਿਮਦ ਰਜ਼ਾ ਪੰਜਾਬੀ ਸਾਹਿਬ, अस्सलाम वालेकुम जी। वालेकुम सलाम चिश्ती साहब जी। आए सर। ਅੱਛਾ, ਅਹਿਮਦ ਰਜ਼ਾ ਪੰਜਾਬੀ ਸਾਹਿਬ, ਪੰਜਾਬ ਚੋਂ ਕਿ ਜਿਹੜੀ ਪੰਜਾਬ ਦਾ ਖਿੱਤਾ ਹੈ, ਪੰਜਾਬ ਦੀ ਜਿਹੜੀ ਹਿਸਟਰੀ ਹੈ ਉਹ ਕਿੰਨੇ ਹਜ਼ਾਰ ਸਾਲ ਪੁਰਾਣੀ? देखो असी कोई एज सच कोई मिसाल के तौर पर जिवें पाकिस्तान बना 14 अगस्त 1947 ਨੂੰ ਜੀ ਜੀ ਇਸ ਤਰ੍ਹਾਂ ਅਸੀਂ ਕੋਈ ਇਸ ਖਿੱਤੇ ਦੀ ਤਾਰੀਖ ਨਹੀਂ ਦੇ ਸਕਦੇ। ਜੀ ਜੀ ਕੋਈ ਅੰਦਾਜ਼ਾ? ਖਿੱਤੇ ਹੁੰਦੇ ਨੇ, ਇਹ ਹਜ਼ਾਰਾਂ ਸਾਲ ਪੁਰਾਣਾ ਹੁੰਦਾ ਜੀ ਜੀ ਉਹਦੇ ਅੰਦਰ ਅਸੀਂ ਵੱਖੋ-ਵੱਖ ਸਿਵਲਾਈਜੇਸ਼ਨ ਜਿਹੜੀਆਂ ਉਸ ਦੇ ਅੰਦਰ ਆਈਆਂ ਉਹ ਦੇਖਦੇ ਹਾਂ ਤੇ ਇੱਥੋਂ ਦੀ ਕੋਈ 1 ਕਰੋੜ ਸਾਲ ਦੀ ਜਿਹੜੀ ਜ਼ਿੰਦਗੀ ਹੈ ਇਨਸਾਨ ਦੀ, ਜੀ ਜੀ ਉਹ ਤਾਂ ਸਾਡੇ ਸਾਹਮਣੇ ਬਕਾਇਦਾ ਰਿਸਰਚ ਨੇ ਸਾਬਿਤ ਕੀਤੀ ਹੈ। ਜੀ ਜੀ ਔਰ ਇੱਥੋਂ ਦਾ ਇਨਸਾਨ ਗ੍ਰੈਜੂਅਲੀ ਅੱਗੇ ਵੱਧਦਾ ਆਇਆ ਫਿਰ ਹੜੱਪਾ ਦੀ ਸਿਵਲਾਈਜੇਸ਼ਨ ਸਾਡੇ ਸਾਹਮਣੇ ਹੈ। ਜੀ ਜੀ ਹੜੱਪਾ ਦੀ ਸਿਵਲਾਈਜੇਸ਼ਨ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਉਸ ਵੇਲੇ ਤੱਕ ਪੰਜਾਬ ਦੇ ਲੋਕ ਕਿਸ ਹੱਦ ਤੱਕ ਅੱਗੇ ਚਲੇ ਗਏ ਸਨ। ਬੇਸ਼ੱਕ ਉਸ ਵੇਲੇ ਪੰਜਾਬ ਨਾਮ ਨਹੀਂ ਸੀ, ਪੰਜਾਬ ਨਾਮ ਬਾਅਦ ਵਿੱਚ ਆਉਂਦਾ, ਲੇਕਿਨ ਲੋਕ ਤੇ ਇਹੀ ਸਨ, ਸਿਵਲਾਈਜੇਸ਼ਨ ਤੇ ਇਹੀ ਸੀ, ਬੋਲੀ ਇਹੀ ਸੀ, ਰੈਤਲ ਇਹੀ ਸੀ, ਸਾਰਾ ਕੁਛ ਹੈ। ਸੋ ਹਜ਼ਾਰਾਂ ਸਾਲ ਪੁਰਾਣੀ ਸਿਵਲਾਈਜੇਸ਼ਨ ਹੈ, ਦੁਨੀਆ ਦੀ ਓਲਡੈਸਟ ਜਿਹੜੀਆਂ ਸਿਵਲਾਈਜੇਸ਼ਨਸ ਹਨ ਔਰ ਜਿਹੜੀਆਂ ਉਸ ਵੇਲੇ ਇੱਕ ਮਾਡਰਨ ਸਿਵਲਾਈਜੇਸ਼ਨ ਗਿਣੀਆਂ ਜਾਂਦੀਆਂ ਸੀ, ਜਿਨ੍ਹਾਂ 'ਚ ਐਜੂਕੇਸ਼ਨ ਦਾ ਕੰਸੈਪਟ ਸੀ, ਜਿਨ੍ਹਾਂ ਦਾ ਇਨਫਰਾਸਟਰਕਚਰ ਬਹੁਤ ਬਿਹਤਰ ਸੀ, ਜਿਨ੍ਹਾਂ ਦੀ ਟ੍ਰੇਡ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਸੀ, ਉਹਦੇ ਅੰਦਰ ਸਾਡਾ ਖਿੱਤਾ ਵੀ ਸ਼ਾਮਲ ਸੀ। ਜੀ, ਤਾਂ ਪੰਜਾਬ ਚੁੱਕਿਆ ਐਡਾ ਪੁਰਾਣਾ ਖਿੱਤਾ ਹੋਣ ਦੇ ਬਾਵਜੂਦ ਸਾਡਾ ਚੁੱਕਿਆ ਅਸੀਂ ਪਾਕਿਸਤਾਨ ਦੇ ਵਿੱਚ ਵੀ ਇੱਕ ਪੰਜਾਬ ਦਾ ਇੱਕ ਅੱਛਾ ਖਾਸਾ ਜਿਹੜਾ ਉਹ ਇੱਕ ਨਾਂ ਹੈ, ਅਤੇ ਸਾਡੇ ਸਕੂਲਾਂ ਦੇ ਵਿੱਚ ਜਿਹੜੀ ਪੰਜਾਬੀ ਹੈ ਪ੍ਰੋਪਰ ਤਰੀਕੇ ਨਾਲ ਉਹ ਨਹੀਂ ਪੜ੍ਹਾਈ ਜਾ ਰਹੀ, ਅਤੇ ਉਹ ਗੌਰਮੈਂਟ ਸਾਡੀ ਜਿਹੜੀ ਹੈ ਉਹਦੇ 'ਤੇ ਅਮਲ ਦਖਲ ਨਹੀਂ ਕਰਦੀ। ਉਹਦੀ ਵਜ੍ਹਾ ਕੀ ਹੈਗੀ? ਉਹਦੀ ਵਜ੍ਹਾ ਇਹ ਹੈ ਕਿ ਮੈਂ ਸਮ ਟਾਈਮ ਨਾ ਜਿਹੜੀ ਗੌਰਮੈਂਟ ਹੈ ਉਸ ਨੂੰ ਵੀ ਉਤਨਾ ਮੁਜਰਮ ਜਾਂ ਮੁਲਜ਼ਮ ਸਾਬਤ ਨਹੀਂ ਕਰਨ ਦੇ ਚੱਕਰ ਦੇ ਵਿੱਚ ਹੁੰਦਾ। ਜੀ ਜੀ ਉਹਦੀ ਵਜ੍ਹਾ ਹੈ ਕਿ ਮੈਨੂੰ ਪੰਜਾਬ ਦੇ ਅੰਦਰ ਰਹਿੰਦੇ ਹੋਇਆ ਜੀ ਕੋਈ ਅੱਜ ਤੋਂ 20 ਸਾਲ ਪਹਿਲੇ ਤੱਕ ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰੀ ਬੋਲੀ ਕੀ ਹੈ, ਉਰਦੂ ਕਿਹੜੀ ਬੋਲੀ ਹੈ, ਜੀ ਜੀ ਮੇਰੇ ਵੱਡਿਆਂ ਦਾ ਇਸ ਧਰਤੀ ਦੇ ਨਾਲ ਕੀ ਕਨੈਕਸ਼ਨ ਹੈ। ਜੀ ਜੀ ਸਾਨੂੰ ਇੱਕ ਆਪਣੇ ਨਿਸਾਬ ਤੋਂ ਦੂਰ ਇਸ ਲਈ ਕੀਤਾ ਗਿਆ, ਉਹ ਨਿਸਾਬ ਜਿਸ ਦੇ ਅੰਦਰ ਪੰਜਾਬ ਔਰ ਪੰਜਾਬੀ ਸ਼ਾਮਿਲ ਹੈ, ਕਿ ਅਸੀਂ ਕੱਟ ਜਾਈਏ ਆਪਣੀ ਰੂਟਸ ਨਾਲੋਂ। ਔਰ ਇਹ ਆਪਣੀ ਜੜ੍ਹਾਂ ਤੋਂ ਕੱਟਣ ਦੀ ਕਹਾਣੀ ਇਹ ਨਹੀਂ ਹੈ ਕਿ ਪਾਕਿਸਤਾਨ ਬਣਨ ਦੇ ਨਾਲ ਸ਼ੁਰੂ ਹੋ ਜਾਂਦੀ ਹੈ, ਇਸ ਤੋਂ ਪਹਿਲੇ ਦੀ ਹੈ। ਅਗਰ ਅਸੀਂ ਦੇਖੀਏ ਤਾਂ ਕੋਈ ਇਸ ਨੂੰ 170-72 ਸਾਲ ਹੋ ਚੁੱਕਾ ਹੈ। ਪੰਜਾਬ ਤੋਂ ਜਿਵੇਂ ਪੰਜਾਬੀ ਖੋਈ ਗਈ, ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਦਾ ਜਿਵੇਂ ਡਾਊਨਫਾਲ ਹੁੰਦਾ, 1849 ਦੇ ਵਿੱਚ ਗੋਰਾ ਇੱਥੇ ਆਉਂਦਾ ਹੈ, ਉਸ ਤੋਂ ਬਾਅਦ ਦੀ ਜਿਹੜੀ 1857 ਦੀ ਰੈਜ਼ਿਸਟੈਂਸ ਹੈ ਰਾਏ ਅਹਿਮਦ ਖਾਂ ਖਰਰ ਔਰ ਉਹਨਾਂ ਦੇ ਸਾਥੀਆਂ ਦੀ, ਉਹ ਪੰਜਾਬੀਆਂ ਵਾਸਤੇ ਬਹੁਤ ਮੁਸ਼ਕਲਾਂ ਲੈ ਕੇ ਆਉਂਦੀ ਹੈ। ਜੀ ਜੀ ਬਜਾਏ ਕਿ ਉਹ ਰੈਜ਼ਿਸਟੈਂਸ ਕੁਛ ਰਸਤੇ ਖੋਲ੍ਹਦੀ, ਉਸ ਰੈਜ਼ਿਸਟੈਂਸ ਨੇ ਬਹੁਤ ਮੁਸ਼ਕਲਾਂ ਖੜੀਆਂ ਕੀਤੀਆਂ। ਉਸ ਵੇਲੇ ਦੀ ਸੁਪਰ ਪਾਵਰ ਉਹ ਹੈ ਸੀ ਜਿਸ ਨੇ ਪੰਜਾਬ 'ਤੇ ਕਬਜ਼ਾ ਕੀਤਾ। ਉਹਨਾਂ ਨੇ ਫਿਰ ਪੰਜਾਬੀਆਂ ਦੇ ਜਿੱਥੇ ਪਿੰਡ ਸਾੜੇ ਉੱਥੇ ਦਿਮਾਗ ਵੀ ਸਾੜਨ ਦੀ ਪੂਰੀ ਕੋਸ਼ਿਸ਼ ਕੀਤੀ, ਔਰ ਦਿਮਾਗ ਕਦੋਂ ਸੜਦੇ ਨੇ ਕਿ ਜਦੋਂ ਉਸ ਦੀ ਬੋਲੀ ਖੋਲ੍ਹੀ ਜਾਂਦੀ ਹੈ। ਸੋ ਪੰਜਾਬੀ 'ਤੇ ਉਸ ਵੇਲੇ ਦੀ ਪਾਬੰਦੀ ਹੈ। ਉਸ ਤੋਂ ਬਾਅਦ ਹੁਣ 6ਵੀਂ ਨਸਲ ਜਿਹੜੀ ਹੈ ਉਹ ਹੈ। ਪਾਕਿਸਤਾਨ ਬੜਾ ਆਜ਼ਾਦੀ ਮਿਲੀ, ਲੇਕਿਨ ਉਹ ਆਜ਼ਾਦੀ ਕਿਸ ਤਰ੍ਹਾਂ ਦੀ ਮਿਲੀ ਉਹ ਸਾਨੂੰ ਪਤਾ ਹੀ ਹੈ। ਅਗਰ ਲੋਕਾਂ ਦੇ ਉਹਦੇ ਅੰਦਰ ਉਹਨਾਂ ਦਾ ਆਈਡੈਂਟੀਟੀ ਕ੍ਰਾਈਸਿਸ ਪੈਦਾ ਕਰ ਦਿੱਤਾ ਜਾਂਦਾ ਹੈ, ਅਤੇ ਉਹ ਆਜ਼ਾਦੀ ਉਸ ਦੇ ਅੱਗੇ ਕੋਈ ਕੁਐਸਚਨ ਮਾਰਕ ਸਾਨੂੰ ਉਹ ਸਾਨੂੰ ਲੱਗਿਆ ਹੋਇਆ ਨਜ਼ਰ ਆਉਂਦਾ। ਸੋ ਪਾਕਿਸਤਾਨ ਦੀ ਆਜ਼ਾਦੀ ਦੇ ਨਾਲ ਪੰਜਾਬੀ ਆਜ਼ਾਦ ਨਹੀਂ ਹੋਇਆ, ਹਾਲਾਂਕਿ ਇੱਕ ਵੱਡੀ ਪਾਪੂਲੇਸ਼ਨ ਸੀ। ਉਸ ਵੇਲੇ ਇੰਡੀਆ ਆਜ਼ਾਦ ਹੋਇਆ, ਇੰਡੀਆ ਦੀ ਜਿਹੜੀ ਐਜੂਕੇਸ਼ਨ ਪਾਲਿਸੀ ਸੀ ਉੱਥੋਂ ਦੀ ਸਾਰੀਆਂ ਜ਼ਬਾਨਾਂ ਨੂੰ ਰਿਸਪੈਕਟ ਮਿਲੀ, ਲੇਕਿਨ ਪਾਕਿਸਤਾਨ ਦੇ ਅੰਦਰ ਐਸਾ ਨਾ ਹੋ ਪਾਇਆ। ਫਿਰ ਇਸ ਦੇ ਅੰਦਰ ਕੋਸ਼ਿਸ਼ ਹੋਈ ਵੀ, ਲੇਕਿਨ ਪੰਜਾਬੀ ਵਾਪਸ ਪੰਜਾਬੀਆਂ ਦੇ ਨਾਲ ਨਾ ਜੁੜ ਪਾਈ, ਪੰਜਾਬੀਆਂ ਨੂੰ ਆਪਣੀ ਬੋਲੀ ਨਾ ਮਿਲ ਪਾਈ। ਹੁਣ ਸਰਕਾਰਾਂ ਵੀ ਉਹਨਾਂ ਲੋਕਾਂ ਦੀਆਂ ਹੀ ਬਣਾਈਆਂ ਹੋਈਆਂ ਹਨ ਜਿਨ੍ਹਾਂ ਨੇ ਪੰਜਾਬੀ ਦੀ ਨਿਗੇਸ਼ਨ ਕੀਤੀ ਸੀ, ਔਰ ਲੋਕ ਵੀ ਗ੍ਰੈਜੂਅਲੀ ਇੱਕ ਚੀਜ਼ ਤੋਂ ਘਟਦੇ ਆਪਣੀ ਰੂਟਸ ਤੋਂ ਬਹੁਤ ਦੂਰ ਚਲੇ ਗਏ। ਸੋ ਪੰਜਾਬੀ ਇਸ ਲਈ ਨਹੀਂ ਪੜ੍ਹਾਈ ਜਾ ਰਹੀ ਕਿ ਪੰਜਾਬ ਦੇ ਲੋਕਾਂ ਨੇ ਅੱਜ ਤੱਕ ਇਸ ਦੀ ਉਸ ਹੱਦ ਤੱਕ ਡਿਮਾਂਡ ਨਹੀਂ ਕੀਤੀ। ਜਿਵੇਂ ਜਿਵੇਂ ਡਿਮਾਂਡ ਵੱਧਦੀ ਜਾਏਗੀ ਸਰਕਾਰ ਵੀ ਇਹ ਕਰ ਲਏਗੀ। ਇੱਕ ਸਾਈਡ ਇਹ ਹੈ, ਦੂਸਰੀ ਸਾਈਡ ਇਹ ਹੈ ਕਿ ਉਹ ਸਿਆਸਤਦਾਨ ਜਿਹੜਾ ਪਾਰਲੀਮੈਂਟ ਦਾ ਹਿੱਸਾ ਹੈ, ਕੌਮੀ ਅਸੈਂਬਲੀ ਦਾ ਹਿੱਸਾ ਹੈ, ਜਿੱਥੇ ਸਿੰਧੀ ਵੀ ਬੈਠਾ ਹੈ, ਜਿੱਥੇ ਪਠਾਨ ਵੀ ਬੈਠਾ ਹੈ, ਬਲੋਚ ਵੀ ਬੈਠਾ ਹੈ, ਉਹ ਸਾਰਾ ਕੁਛ ਆਪਣੀ ਕੌਮ ਆਪਣੀ ਜ਼ਬਾਨ ਵਾਸਤੇ ਜੋ ਕੁਝ ਕਰ ਰਹੀ ਹੈ, ਉੱਥੋਂ ਦਾ ਬੈਠਾ ਜਿਹੜਾ ਪੰਜਾਬੀ ਸਿਆਸਤਦਾਨ ਹੈ ਉਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਕਿਉਂ ਨਹੀਂ ਕਰ ਰਿਹਾ। ਸੋ ਹੁਣ ਸੋਸ਼ਲ ਮੀਡੀਆ ਦੇ ਰਾਹੀਂ ਤੇ ਸਿੰਧ ਦੇ ਅੰਦਰ ਜੋ ਕੁਝ ਹੋ ਰਹੀ ਹੋਵੇ ਲੈਂਗੁਏਜ ਨੂੰ, ਕਲਚਰ ਨੂੰ ਲੈ ਕੇ ਪੂਰਾ ਪਾਕਿਸਤਾਨ ਦੇਖ ਰਿਹਾ ਹੁੰਦਾ, KPK ਦੇ ਅੰਦਰ ਜੋ ਕੁਝ ਹੋ ਰਹੀ ਹੈ ਇਹ ਦੇਖ ਰਹੇ ਨੇ, ਲੇਕਿਨ ਸਿਆਸਤਦਾਨ ਇੱਥੇ ਥੋੜ੍ਹੀ ਜਿਹੀ ਆ ਕੇ ਡੰਡੀ ਉਹ ਮਾਰਨਾ ਚਾਹ ਰਹੇ, ਉਸੇ ਸਿਸਟਮ ਨੂੰ ਅੱਗੇ ਜਿਹੜਾ ਗੋਰੇ ਦਾ ਬਣਾਇਆ ਹੈ ਉਸ ਨੂੰ ਅੱਗੇ ਕੰਟੀਨਿਊ ਕਰਨਾ ਚਾਹੁੰਦੇ ਨੇ, ਔਰ ਆਪਣੀ ਬੋਲੀ ਔਰ ਆਪਣੀ ਰਹਿਤਲ ਔਰ ਆਪਣੀ ਤਾਰੀਖ ਆਪਣੀ ਧਰਤੀ ਇਹਦੇ ਬਾਰੇ ਕੁਛ ਨਹੀਂ ਸੋਚ ਰਹੇ। ਸੋਚ ਉਦੋਂ ਪੈਦਾ ਹੋਏਗੀ ਜਦੋਂ ਪਬਲਿਕ ਦੇ ਅੰਦਰ ਬਹੁਤ ਜ਼ਿਆਦਾ ਡਿਮਾਂਡ ਵਧੇਗੀ। ਠੀਕ ਹੈ, ਲਹਿੰਦੇ ਪੰਜਾਬ ਔਰ ਚੜ੍ਹਦੇ ਪੰਜਾਬ, ਕਿਉਂਕਿ ਪੰਜਾਬ ਤੇ ਕੀ ਹੈ ਜੀ ਜ਼ਿਆਦਾ ਪੰਜਾਬ ਦੀ ਖਿਦਮਤ ਇਸ ਟਾਈਮ
ਚੜ੍ਹਦਾ ਪੰਜਾਬ ਜ਼ਿਆਦਾ ਕਰ ਰਿਹਾ ਜਾਂ ਲਹਿੰਦਾ ਪੰਜਾਬ ਜ਼ਿਆਦਾ? ਨਹੀਂ, ਉਹ ਤਾਂ ਨੋ ਡਾਊਟ ਚੜ੍ਹਦਾ ਪੰਜਾਬ ਕਰ ਰਹੇ। ਲਹਿੰਦੇ ਪੰਜਾਬ ਨੇ ਤਾਂ ਆਪਣੀ ਬੋਲੀ ਤੋਂ ਬਹੁਤ ਦੂਰ ਚਲੇ ਗਏ ਸੀ, ਔਰ ਸਾਡਾ ਤਾਂ ਵਸ ਚੱਲੇ ਤੇ ਇੱਥੇ ਤੋਂ ਹਰ ਪੰਜਾਬੀ ਜਿਹੜਾ ਆਪਣੀ ਬੋਲੀ ਦਾ ਗਲਾ ਘੁੱਟ ਦੇਵੇ ਸ਼ਾਮ ਤੋਂ ਪਹਿਲੇ। ਅਸੀਂ ਤਾਂ ਬੋਲੀ ਦੇ ਮਾਮਲੇ ਦੇ ਵਿੱਚ ਬਹੁਤ ਮੁਤੱਸਬ ਸ਼ਖਸ ਜੀ। ਅਸੀਂ ਨੇਚਰ ਤੋਂ ਦੂਰ ਹੋ ਗਏ ਨਾ, ਬੋਲੀ ਤੋਂ ਦੂਰ ਹੋਣਾ, ਨੇਚਰ ਦੇ ਰੰਗਾਂ ਤੋਂ ਵੀ ਦੂਰ ਹੋਣਾ। ਸੋ ਅਸੀਂ ਕੁਦਰਤ ਦੇ ਉਹ ਸਾਰੇ ਰੰਗ ਅਸੀਂ ਨਹੀਂ ਮਾਣ ਰਹੇ। ਚੜ੍ਹਦੇ ਪੰਜਾਬ ਦੇ ਅੰਦਰ ਉਹਨਾਂ ਨੇ ਜਿਸ ਤਰੀਕੇ ਨਾਲ ਆਪਣਾ ਪੰਜਾਬੀ ਸੂਬਾ ਬਣਾਇਆ, ਪੰਜਾਬ ਬਣਾਇਆ, ਉਸ ਤੋਂ ਬਾਅਦ 1966 ਦੀ ਜਿਹੜੀ ਸਿਆਸਤ ਹੈ, ਉਸ ਤੋਂ ਬਾਅਦ ਉਹਨਾਂ ਲੋਕਾਂ ਨੇ ਆਪਣਾ ਆਪ ਬਚਾਇਆ, ਆਪਣੀ ਬੋਲੀ ਬਚਾਈ, ਆਪਣੀ ਤਾਰੀਖ ਬਣਾਈ, ਆਪਣਾ ਕਲਚਰ ਬਚਾਇਆ। ਲੇਕਿਨ ਲਹਿੰਦੇ ਪੰਜਾਬ ਦੇ ਲੋਕਾਂ ਨੇ ਕੁਛ ਨਹੀਂ ਕੀਤਾ। ਫਿਰ ਅੱਜ ਅਸੀਂ ਦੇਖੀਏ ਤੇ ਅੱਜ ਦਾ ਜਿਹੜਾ ਮਿਊਜ਼ਿਕ ਹੈ, ਲਹਿੰਦੇ ਪੰਜਾਬ ਨੇ ਨੋ ਡਾਊਟ ਪੰਜਾਬੀ ਮਿਊਜ਼ਿਕ ਬਹੁਤ ਚੰਗਾ ਪ੍ਰੋਡਿਊਸ ਕੀਤਾ, ਲੇਕਿਨ ਇਹ ਆ ਕੇ ਡਿਕਲਾਈਨ ਦਾ ਸ਼ਿਕਾਰ ਹੋ ਗਿਆ ਅੱਜ ਤੋਂ 20 ਸਾਲ ਪਹਿਲੇ। 20 ਸਾਲ ਬਾਅਦ ਦਾ ਪੰਜਾਬੀ ਮਿਊਜ਼ਿਕ, ਤੁਸੀਂ ਮਿਊਜ਼ਿਕ ਨਾਲ ਜੁੜੇ ਹੋਏ ਹੋ, ਉਹ ਇਸ ਤਰੀਕੇ ਦਾ ਬਣ ਹੀ ਨਹੀਂ ਪਾਇਆ ਕਿ ਉਹ ਕੋਈ ਪੰਜਾਬੀ ਦੀ ਸੇਵਾ ਉਸ ਰਾਹੀਂ ਹੋ ਸਕੇ। ਲੇਕਿਨ ਚੜ੍ਹਦੇ ਪੰਜਾਬ ਦੇ ਅੰਦਰ ਉਹ ਗ੍ਰੈਜੂਅਲੀ ਬਹੁਤ ਬਿਹਤਰ ਹੋ ਰਹੀ ਹੈ। ਹੁਣ ਨਵੀਂ ਨਸਲ ਜਿਹੜਾ ਕੁਝ ਪਸੰਦ ਕਰਦੀ ਹੈ, ਉਹ ਨਵੀਂ ਨਸਲ ਨੂੰ ਵੀ ਉਹ ਮਿਊਜ਼ਿਕ ਉੱਥੇ ਮਿਲ ਰਹੀ ਹੈ। ਅਗਰ ਅਸੀਂ ਕਹੀਏ ਦਿਲਜੀਤ ਦਾ ਜ਼ਿਕਰ ਕਰੀਏ, ਸਤਿੰਦਰ ਸਰਤਾਜ ਦਾ ਕਰੀਏ, ਇਹ ਸਾਰੇ ਲੋਕ ਉਸ ਸਾਈਡ ਤੇ ਨੇ। ਹੁਣ ਲਹਿੰਦੇ ਪੰਜਾਬ ਦੇ ਅੰਦਰ ਸਿੰਗਰ ਤੇ ਹਨ, ਪੰਜਾਬੀ ਸਿੰਗਰਸ ਹਨ ਵੱਡੇ, ਲੇਕਿਨ ਆਪਣੇ ਆਪ ਨੂੰ ਪੰਜਾਬੀ ਹੋਣ ਨਹੀਂ ਕਰਦੇ। ਜਿਹੜਾ ਗੈਪ ਹੈ ਨਾ ਇੱਕ ਸੰਗੀਤਕਾਰ ਦਾ, ਇੱਕ ਗਾਇਕ ਦਾ ਆਪਣੀ ਬੋਲੀ ਦੇ ਨਾਲ, ਉਹ ਬੋਲੀ ਜਿਹੜੀ ਗਾ ਰਹੀ ਹੈ ਉਸ ਨੂੰ ਓਨ ਨਹੀਂ ਕਰ ਰਹੀ ਆ, ਤੇ ਉਹਦੇ ਅੰਦਰ ਨਾ ਫਿਰ ਉਹ ਪੂਰੇ ਰੰਗ ਨਹੀਂ ਉਹ ਭਰ ਪਾਏ। ਉਹ ਰੰਗ ਇਸ ਤਰ੍ਹਾਂ ਭਰਦੇ ਨੇ ਕਿ ਪੰਜਾਬੀ ਆ ਗਏ ਹੋਏ ਤੇ ਫਿਰ ਪੰਜਾਬੀ ਗਾਉਂਦੇ ਨੇ, ਤੇ ਫਿਰ ਉਹਦਾ ਪੂਰੀ ਇੱਕ ਕੋਲੈਬੋਰੇਸ਼ਨ ਜਿਹੜੀ ਹੈ ਨਾ, ਪੂਰਾ ਇੱਕ ਪੈਕੇਜ ਉਹ ਬਣ ਜਾਂਦਾ, ਹਰ ਬੰਦੇ ਨੂੰ ਸਮਝ ਜਾਂਦੀ, ਉਸ ਤੇ ਫਖਰ ਕਰਦਾ। ਚੜ੍ਹਦੇ ਪੰਜਾਬ ਨੇ ਸਭ ਕੁਝ ਕੀਤਾ ਹੈ, ਲਹਿੰਦੇ ਪੰਜਾਬ ਨੇ ਕੁਝ ਨਹੀਂ ਕੀਤਾ। ਹੁਣ ਲਹਿੰਦੇ ਪੰਜਾਬ ਨੂੰ ਵੀ ਲੋੜ ਹੈ ਕਿ ਕੁਝ ਕਰੇ, ਔਰ ਚੜ੍ਹਦੇ ਪੰਜਾਬ ਦੇ ਅੰਦਰ ਵੀ ਜਿਹੜੀ ਸਨ ਹੈ ਬੋਲੀ ਦੀ ਉਹ ਲੱਗ ਚੁੱਕੀ ਹੈ। ਉੱਥੇ ਵੀ ਸ਼ਹਿਰਾਂ ਦੇ ਅੰਦਰ ਜਿਹੜੀ ਹਿੰਦੀ ਹੈ ਉਹਦਾ ਇਨਫਲੂਐਂਸ ਉਹ ਦਿਨ ਬ ਦਿਨ ਉਹ ਵੱਧ ਰਹੀ ਹੈ, ਪੰਜਾਬੀ ਦਾ ਘਟ ਰਹੀ ਹੈ। ਸੋ ਉਹਨਾਂ ਨੇ ਕੀਤਾ ਹੈ, ਲੇਕਿਨ ਇਸ ਵੇਲੇ ਬਹੁਤ ਹੋਰ ਵੱਡੇ ਆਰ ਕਰਨ ਦੀ ਲੋੜ ਹੈ। ਅਗਰ ਉਹ ਵੱਡੇ ਆਰ ਚੜ੍ਹਦੇ ਪੰਜਾਬ ਦੇ ਅੰਦਰ ਵੀ ਨਹੀਂ ਹੁੰਦੇ ਤਾਂ ਉਹਦਾ ਹਾਲ ਵੀ ਆਉਣ ਵਾਲੇ ਵੇਲੇ ਸਾਨੂੰ ਲੱਗ ਰਹੀ ਹੈ ਕਿ ਉਹ ਲਹਿੰਦੇ ਪੰਜਾਬ ਵਾਲਾ ਹੋਣਾ। ਜੀ, ਤੁਸੀਂ ਪੰਜਾਬੀ ਇੰਟਰਨੈਸ਼ਨਲ ਜਿਹੜੀ ਕਾਨਫਰੰਸ ਕਰਾਉਂਦੇ ਹੋ, ਉਹਦੇ ਰਾਹੀਂ ਵੀ ਤਕਰੀਬਨ ਪੰਜਾਬ ਨੂੰ ਤੁਸੀਂ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਹੋ। ਕੀ ਤੁਹਾਨੂੰ ਲੱਗਦਾ ਕਿ ਯਾਨੀ ਕਿ ਤੁਸੀਂ ਹੁਣ ਤੁਹਾਡੀ ਮੈਂ ਤੀਜੀ ਜਿਹੜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੈ, ਉਹਦੇ ਵਿੱਚ ਚੜ੍ਹਦੇ ਪੰਜਾਬ ਤੋਂ ਵੀ ਲੋਕ ਆਉਂਦੇ ਨੇ, ਚੜ੍ਹਦੇ ਪੰਜਾਬ ਦੇ ਵੀ ਲੋਕ ਮੌਜੂਦ ਨੇ, ਲਹਿੰਦੇ ਪੰਜਾਬ ਦੇ ਵੀ ਲੋਕ ਜਿਹੜੇ ਉਹ ਮਿਲ ਕੇ ਯਾਨੀ ਕਿ ਪੰਜਾਬੀ ਨੂੰ ਵਧਾ ਰਹੇ ਨੇ? ਠੀਕ ਹੈ, ਆਇਆ ਕਿ ਤੁਸੀਂ ਦੇਖ ਰਹੇ ਹੋ ਕਿ ਹਰ ਸਾਲ ਜਿਹੜੀ ਤੁਸੀਂ ਪੰਜਾਬੀ ਕਾਨਫਰੰਸ ਕਰਾਉਂਦੇ ਹੋ ਉਹਦੇ 'ਚ ਅੱਗੇ ਵਧਾਨ ਜ਼ਿਆਦਾ ਹੋ ਰਿਹਾ? ਬਿਲਕੁਲ, ਅਸੀਂ ਤਾਂ ਚਾਹੁੰਦੇ ਹਾਂ ਪੰਜਾਬੀ ਕਾਨਫਰੰਸ ਕਰਨ ਦਾ ਮਕਸਦ ਹੀ ਹੈ ਇੰਟਰਨੈਸ਼ਨਲ ਲੈਵਲ 'ਤੇ ਲਿਜਾਣ ਦਾ। ਇਸ ਦਾ ਮਕਸਦ ਹੀ ਇਹ ਹੈ ਕਿ ਲੋਕ ਇੱਥੋਂ ਦੇ ਦੇਖਣ, ਪਾਕਿਸਤਾਨੀ ਪੰਜਾਬ ਦੇ ਲੋਕ ਦੇਖਣ ਕਿ ਅਮਰੀਕਾ ਦਾ ਇੱਕ ਬੰਦਾ ਜਿਹੜਾ ਇੱਥੋਂ ਇਸ ਕਾਨਫਰੰਸ ਦਾ ਹਿੱਸਾ ਬਣ ਰਿਹਾ ਹੈ, ਉਹ ਤਾਂ ਬਹੁਤ ਵੱਡਾ ਬਿਜ਼ਨਸਮੈਨ ਹੈ, ਬਹੁਤ ਵੱਡਾ ਫਿਲਮ ਪ੍ਰੋਡਿਊਸਰ ਹੈ, ਬਹੁਤ ਵੱਡਾ ਰਾਈਟਰ ਹੈ, ਉਹਨੂੰ ਪੰਜਾਬੀ ਬੋਲਣ ਲੱਗਿਆਂ ਕੋਈ ਆਰ ਮਹਿਸੂਸ ਨਹੀਂ ਕਰਦਾ। ਤੇ ਅਸੀਂ ਇੱਥੋਂ ਦੇ ਜਿਹੜੇ ਲੋਕ ਆ, ਅਸੀਂ ਕਿਉਂ ਕਰ ਰਹੇ ਹਾਂ? ਬਸ ਉਹ ਇਹਨਾਂ ਦੇ ਮੇਰੇ ਜ਼ਹਿਨ 'ਚ ਸ਼ਾਇਦ ਇਸ ਤਰ੍ਹਾਂ ਦੀ ਗੱਲਾਂ ਪਾਈਆਂ ਜਾਂਦੀਆਂ ਕਿ ਪੰਜਾਬੀ ਬੱਚਿਆਂ 'ਚ ਮਾਵਾਂ ਜਾਂ ਬਾਪ ਜਿਹੜੇ ਨੇ ਉਹ ਕਹਿ ਰਹੇ ਹੁੰਦੇ ਨੇ ਕਿ ਇੰਗਲਿਸ਼ ਮੀਡੀਅਮ ਸਿੱਖ ਲਵੋ ਜਾਂ ਤੁਸੀਂ ਉਰਦੂ ਸਿੱਖ ਲਓ, ਤੇ ਪੰਜਾਬੀ ਦਾ ਗਲਾ ਤੇ ਆਪ ਘੁੱਟਦੇ ਨੇ ਪਏ ਜ਼ਿਆਦਾਤਰ। ਡੈਫੀਨੇਟਲੀ ਉਹ ਇੱਕ ਸਿਸਟਮ ਪੂਰਾ ਹੈ ਨਾ ਜਿਹੜਾ ਪੰਜਾਬ ਮੁਖਾਲਿਫ ਔਰ ਪੰਜਾਬੀ ਮੁਖਾਲਿਫ ਸਿਸਟਮ ਹੈ, ਔਰ ਅਸੀਂ ਸਾਰੇ ਉਸ ਦਾ ਹਿੱਸਾ ਹੈ। ਸਮਝਣ ਦੀ ਤਾਂ ਲੋੜ ਇਹ ਹੈ ਵੀ ਕੋਈ ਤੁਹਾਨੂੰ ਕਿਸੇ ਵੀ ਕੌਮ ਨੂੰ ਕੋਈ ਸ਼ਖਸ ਬੇਵਕੂਫ ਬਣਾਉਂਦਾ ਹੈ ਤੇ ਉਸ ਕੌਮ 'ਤੇ ਕਿਆ ਜ਼ਰੂਰੀ ਹੈ ਕੋਈ 10 ਨਸਲਾਂ ਬੇਵਕੂਫ ਬਣੀ ਰਹੇ? ਉਹਨਾਂ ਦੀ ਸੋਚ ਨਹੀਂ ਆਉਂਦੀ। ਔਰ ਖਾਸ ਕਰ ਅੱਜ ਸੋਸ਼ਲ ਮੀਡੀਆ ਦੇ ਦੌਰ ਦੇ ਅੰਦਰ ਜਦੋਂ ਅਸੀਂ ਕਹਿੰਦੇ ਹਾਂ ਕਿ ਦੁਨੀਆ ਗਲੋਬਲ ਵਿਲੇਜ ਹੈ, ਤਾਂ ਦੁਨੀਆ ਨੂੰ ਹੀ ਦੇਖ ਲਿਆ ਜਾਵੇ ਨਾ। ਇਟਲੀ ਦੇ ਲੋਕਾਂ ਨੂੰ ਦੇਖਦੇ ਜਾਵੇ, ਫਰੈਂਚ ਲੋਕਾਂ ਨੂੰ ਦੇਖ ਲਿਆ ਜਾਵੇ, ਅਰਬ ਨੂੰ ਦੇਖ ਲਿਆ ਜਾਵੇ, ਜਿੱਥੇ ਜਿੱਥੇ ਕੋਈ ਬੈਠਾ ਹੈ ਆਪਣੀ ਬੋਲੀ ਵਾਸਤੇ, ਆਪਣੀ ਲੈਂਗੁਏਜ ਵਾਸਤੇ, ਔਰ ਨਾਲ ਆਪਣੇ ਕਲਚਰ ਦੇ ਫਰੋਗ ਵਾਸਤੇ ਸਾਰੀਆਂ ਕੌਮਾਂ ਕਰ ਰਹੀਆਂ। ਅਸੀਂ ਕਿਉਂ ਨਹੀਂ ਕਰ ਰਹੇ? ਮਤਲਬ ਸਾਡਾ ਆਈਡੈਂਟੀਟੀ ਕ੍ਰਾਈਸਿਸ ਦਿਨ ਬ ਦਿਨ ਵੱਧਦਾ ਜਾ ਰਹੀ ਹੈ, ਤੇ ਇਸ ਲਈ ਵੱਧਦਾ ਜਾ ਰਹੀ ਹੈ ਕਿ ਅਸੀਂ ਸੋਚ ਨਹੀਂ ਰਹੇ। ਹੁਣ ਬੱਚੇ ਨੂੰ ਅਗਰ ਅਸੀਂ ਰੋਕਦੇ ਹਾਂ ਕਿ ਤੂੰ ਪੰਜਾਬੀ ਨਹੀਂ ਬੋਲਣੀ, ਤੇ ਮੇਰੇ ਦੇਖਣ 'ਤੇ ਇੱਕ ਬਹੁਤ ਵੱਡਾ ਜੁਰਮ ਹੈ। ਬਿਲਕੁਲ। ਔਰ ਇਸ ਜੁਰਮ 'ਤੇ ਸਾਨੂੰ ਅੱਗੇ ਨਿਕਲਣਾ ਚਾਹੀਦਾ। ਜਿਸ ਤਰੀਕੇ ਦੇ ਨਾਲ ਬੀਕਨ ਹਾਊਸ ਇਦਾਰੇ ਨੇ 2016 ਦੇ ਵਿੱਚ ਇੱਕ ਸਰਕੂਲੇਸ਼ਨ ਜਾਰੀ ਕੀਤਾ ਸੀ ਕਿ ਆਪਣੇ ਬੱਚਿਆਂ ਨੂੰ ਉਹਨਾਂ ਦਾ ਖਿਆਲ ਕਰੋ ਕਿ ਉਹ ਗਾਲੀ ਨਾ ਦੇਣ ਔਰ ਪੰਜਾਬੀ ਨਾ ਬੋਲਣ। ਮੈਂ ਉਹਦੇ 'ਤੇ ਲਾਹੌਰ ਹਾਈ ਕੋਰਟ ਦੇ ਅੰਦਰ ਰਿਟ ਪਟੀਸ਼ਨ ਦਾਇਰ ਕਰ ਦਿੱਤੀ, ਔਰ ਉਹ ਕੁਛ ਛੇਵੀਂ ਪੇਸ਼ੀ 'ਤੇ ਆ ਕੇ ਉਹਨਾਂ ਨੇ ਮਾफ़ੀ ਮੰਗੀ, ਔਰ ਇਹ ਕਾਨੂੰਨ ਬਣ ਗਿਆ ਕਿ ਤੁਸੀਂ ਕਿਸੇ ਸਕੂਲ ਦੇ ਅੰਦਰ, ਕਿਸੇ ਕਾਲਜ ਦੇ ਅੰਦਰ ਬੱਚੇ ਨੂੰ ਪੰਜਾਬੀ ਬੋਲਣ ਤੋਂ ਨਹੀਂ ਰੋਕ ਸਕਦੇ। ਸੋ ਇਸ ਤਰੀਕੇ ਦਾ ਸਾਨੂੰ ਥੋੜ੍ਹਾ ਐਕਟਿਵ ਹੋਣਾ ਪਏਗਾ। ਇਹਨੂੰ ਇਹ ਨਹੀਂ ਕਿ ਯਾਰ ਇਹ ਕੀ ਆਪਣੀ ਬੋਲੀ ਦਾ ਤਸੱਬ ਨਹੀਂ ਹੈ। ਮੈਂ ਕਹਿੰਦਾ ਕਿ ਬੋਲੀ ਇੱਕ ਨਿਅਮਤ ਹੈ। ਇਸ ਨਿਅਮਤ ਨੂੰ ਬਚਾਉਣ ਲਈ ਸਾਨੂੰ ਸਾਰਾ ਕੁਝ ਕਰਨਾ ਪਏਗਾ, ਔਰ ਅਗਰ ਅਸੀਂ ਇਹ ਕਰ ਲਵਾਂਗੇ, ਇਸ ਤਰੀਕੇ ਦੇ ਆਰ ਹੋ ਜਾਣਗੇ, ਤੇ ਲੋਕਾਂ ਨੂੰ ਪਤਾ ਚੱਲੇਗਾ। ਜਦੋਂ ਤੱਕ ਜਾਗਰਿਤੀ ਅਸੀਂ ਨਹੀਂ ਵਧਾ ਪਾਵਾਂਗੇ ਉਦੋਂ ਤੱਕ ਮਸਲੇ ਰਹਿਣਗੇ। ਪੰਜਾਬੀ ਕਾਨਫਰੰਸ ਕਰਨ ਦਾ ਮਕਸਦ ਇਸ ਤੋਂ ਪਹਿਲੇ ਅਸੀਂ ਜਿਤਨੇ ਫੈਸਟੀਵਲਸ ਕਰਦੇ ਨੇ
ਜਿਤਨੇ ਸੈਮੀਨਾਰਸ ਕਰਦੇ ਰਹੇ, ਉਹਨਾਂ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਪਤਾ ਚੱਲੇ। ਅਸੀਂ ਨਾ ਤੇ ਉਹ ਸਿਆਸਤਦਾਨ ਹਾਂ ਜੀ ਜੀ, ਤੇ ਨਾ ਅਸੀਂ ਕੋਈ ਉਸ ਤਰੀਕੇ ਦੀ ਕੋਈ ਪਾਰਟੀ ਹਾਂ ਕਿ ਰਾਤੋਂ ਰਾਤ ਅਸੀਂ ਡੰਡੇ ਚੁੱਕੀਏ ਤੇ ਰੋਡ ਬੰਦ ਕਰ ਦਈਏ। ਅਸੀਂ ਤੇ ਲੋਕਾਂ ਦੇ ਅੰਦਰ ਇੱਕ ਸ਼ਊਰ ਪੈਦਾ ਕਰਨਾ ਹੈ ਕਿ ਆਪਣੇ ਆਪ ਆਪਣੀ ਹੋਂਦ ਨੂੰ ਆਪ ਨੂੰ ਪਛਾਣਨ, ਤੇ ਬੁੱਲਾ ਕੀ ਜਾਣਾ ਮੈਂ ਕੌਣ ਦਾ ਕੁਐਸਚਨ ਜਦੋਂ ਇਹਨਾਂ ਦੇ ਅੰਦਰ ਪੈਦਾ ਹੋ ਜਾਏਗਾ ਤੇ ਫਿਰ ਇਹ ਪਛਾਣਨ ਲੱਗ ਜਾਣਗੇ, ਆਪਣੀ ਮਿੱਟੀ ਨਾਲ ਜੁੜਨਗੇ, ਆਪਣੀ ਬੋਲੀ ਨਾਲ ਜੁੜਨਗੇ, ਆਪਣੀ ਤਾਰੀਖ ਨਾਲ ਜੁੜਨਗੇ। ਜੀ, ਜਿਹੜੀ ਪਹਿਲੀ ਪੰਜਾਬੀ ਕਾਨਫਰੰਸ ਤੁਸੀਂ ਕੀਤੀ ਇੰਟਰਨੈਸ਼ਨਲ, ਉਹਦੇ 'ਚ ਚੜ੍ਹਦੇ ਪੰਜਾਬ ਤੋਂ ਕਿਹੜੇ ਲੋਕ ਜਿਹੜੇ ਸ਼ਾਮਲ ਹੋਏ ਸੀ? ਪਹਿਲੀ ਪੰਜਾਬੀ ਕਾਨਫਰੰਸ ਦੇ ਵਿੱਚ ਥੋੜ੍ਹੇ ਲੋਕ ਸਨ ਜੀ। ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ 37 ਲੋਕ ਆਏ ਸਨ ਉੱਥੋਂ। 37 ਲੋਕਾਂ ਦੇ ਵੀਜ਼ੇ ਲੱਗੇ ਸਨ। ਜਿਹਦੇ ਉਹ 37 ਲੋਕ ਜਿਹੜੇ ਸਨ ਕਿਹੜੇ ਆਪਣਾ ਮਸ਼ਹੂਰ ਕੋਈ ਗਾਇਕ ਸਨ, ਫਿਲਮ ਸਟਾਰ ਉਹਦੇ 'ਚ ਗਾਇਕ ਦੇ ਵਿੱਚ ਬਹੁਤ ਫੇਮਸ ਉੱਥੋਂ ਦੇ ਗਾਇਕ ਹਨ ਵੀਰ ਸਿੰਘ ਜੀ, ਉਹ ਸਾਡੀ ਕਾਨਫਰੰਸ ਦਾ ਹਿੱਸਾ ਸੀ ਜੀ। ਫਿਰ ਦੂਸਰੇ ਕਰਮਜੀਤ ਅਨਮੋਲ, ਬਹੁਤ ਅੱਛੇ ਐਕਟਰ ਹਨ, ਬਹੁਤ ਅੱਛੇ ਸਿੰਗਰ ਹਨ ਜੀ। ਫਿਰ ਮਲਕੀਤ ਰੋਣੀ ਸਾਹਿਬ ਆਏ ਸੀ, ਗੁਰਪ੍ਰੀਤ ਕੌਰ ਬੰਗੂ ਜੀ ਆਏ ਸੀ। ਫਿਰ ਲਿਟਰੇਰੀ ਜਿਹੜੇ ਅਸੀਂ ਦੇਖਦੇ ਹਾਂ ਤੇ ਉਹਦੇ 'ਚ ਜਸਵੰਤ ਸਿੰਘ ਜ਼ਫਰ ਸਾਹਿਬ ਆਏ ਸਨ। ਹੋਰ ਸਾਡੇ ਲਈ ਸਾਰੇ ਮਾਣਯੋਗ ਹਨ। ਅਗਰ ਅਸੀਂ ਸਾਫਤ ਦੀ ਦੁਨੀਆ ਦਾ ਨਾਮ ਲਵੀਏ ਤੇ ਸਵਰਨ ਸਿੰਘ ਟਹਿਣਾ ਆਏ ਸਨ, ਉਹਦੇ ਅੰਦਰ ਮੈਡਮ ਥਿੰਦ ਆਏ ਸਨ ਤੇ 37 ਲੋਕਾਂ ਦੇ ਵੀਜ਼ੇ ਲੱਗੇ ਸਨ। ਉਹਦੇ ਵਿੱਚੋਂ ਸਾਡੇ ਕੋਲ 22 ਲੋਕ ਆਏ ਸਨ ਸਿਰਫ ਇੰਡੀਆ ਤੋਂ, ਔਰ ਬਾਕੀ ਪੂਰੀ ਦੁਨੀਆ ਤੋਂ 100+ ਲੋਕ ਉਸ ਕਾਨਫਰੰਸ ਦਾ ਹਿੱਸਾ ਸਨ, ਪਿਛਲੀ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ। ਸਾਡੇ ਯਾਨੀ ਕਿ ਪੰਜਾਬ ਦੇ ਜਿਹੜੇ ਪੰਜਾਬੀ ਦੇ ਸਰਕਾਰੀ ਅਦਾਰੇ ਬਣੇ ਹੋਏ ਨੇ ਜੀ, ਜਿਸ ਤਰ੍ਹਾਂ ਪੰਜਾਬੀ ਕੰਪਲੈਕਸ ਸੀ ਤੁਸੀਂ ਲਗਾ ਲਓ, ਆਇਆ ਕਿ ਇਹਨਾਂ ਨੂੰ ਚਾਹੀਦਾ ਹੈ ਕਿ ਕੋਈ ਪੰਜਾਬੀ ਫਿਲਮ ਬਣਾਉਣੀ, ਪੰਜਾਬੀ ਕੋਈ ਡਰਾਮਾ ਬਣਾਉਣਾ, ਕੋਈ ਪੰਜਾਬੀ ਥੀਏਟਰ ਪਲਾਨ ਕਰਨਾ, ਐਸਾ ਕਿਉਂ ਨਹੀਂ ਹੈਗਾ? ਦੇਖੋ ਇਦਾਰਾ ਤੇ ਹੈ ਉਹ ਆਰਟ, ਮਤਲਬ ਆਰਟ, ਲੈਂਗੁਏਜ ਔਰ ਕਲਚਰ ਦਾ ਜੀ ਜੀ, ਲੇਕਿਨ ਉਹਦੇ ਵਾਸਤੇ ਗਵਰਨਮੈਂਟ ਨਹੀਂ ਕੁਝ ਕਰਦੀ, ਕਰਾਉਣਾ ਪੈਂਦਾ। ਉਹਦੇ ਅੰਦਰ ਲੋਕਾਂ ਨੂੰ ਉਹਨਾਂ ਦੇ ਨਾਲ ਬੈਠਣ ਦੀ ਲੋੜ ਹੈ, ਔਰ ਜਦੋਂ ਇਹ ਦੱਸਿਆ ਜਾਏਗਾ, ਜ਼ੋਰ ਪਾਇਆ ਜਾਏਗਾ ਤਾਂ ਫਿਰ ਉਹ ਕਰਨਗੇ। ਅਸੀਂ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਰਵਾ ਰਹੇ ਹਾਂ ਜੀ। ਸਾਡੇ ਨਾਲ ਉਹਨਾਂ ਦਾ ਤਾਮਨ ਹਮੇਸ਼ਾ ਰਹਿੰਦਾ। ਸਾਨੂੰ ਪੂਰੀ ਉਹ ਸਪੇਸ ਜਿਹੜੀ ਹੈ ਸਾਨੂੰ ਉਹ ਫ੍ਰੀ ਆਫ ਕਾਸਟ ਮਿਲਦੀ, ਉਹਦਾ ਅਸੀਂ ਪੇ ਨਹੀਂ ਕਰਦੇ। 3 ਦਿਨ ਜਿੱਥੇ ਅਸੀਂ ਜਿਵੇਂ ਚਾਹੁੰਦੇ ਹਾਂ ਅਸੀਂ ਉਹ ਬ੍ਰਾਂਡਿੰਗ ਕਰਦੇ ਹਾਂ। ਸੋ ਸਪੋਰਟ ਤਾਂ ਗਵਰਨਮੈਂਟ ਦੀ ਸਾਨੂੰ ਇਸ ਲੈਵਲ ਦੇ ਵਿੱਚ ਮਿਲਦੀ ਹੈ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹਦੇ ਵਾਸਤੇ ਨਾ ਸਾਡੀ ਨਾ ਤਾਂ ਲੈਂਗੁਏਜ ਦੀ ਪਾਲਿਸੀ ਬਣ ਪਾਈ ਤੇ ਨਾ ਕਲਚਰ ਦੀ ਪਾਲਿਸੀ ਬਣ ਪਾਈ। ਇਹ ਗਵਰਨਮੈਂਟ ਵੱਲੋਂ ਇੱਕ ਪਾਲਿਸੀ ਉਹ ਵਜ਼ਾ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਕੋਈ 5-6 ਸਾਲ ਪਹਿਲੇ ਖਿਆਲ ਅਹਿਮਦ ਕਾਸਤਰੂ ਟਾਈਮ ਪੀਰੀਅਡ ਦੇ ਅੰਦਰ ਸਾਨੂੰ ਬੁਲਾਇਆ ਵੀ ਗਿਆ ਸੀ। ਉਹਦੇ 'ਤੇ ਸਾਰਿਆਂ ਨੇ ਵਿਚਾਰ ਵੀ ਸਾਂਝੇ ਕੀਤੇ ਸਨ, ਲੇਕਿਨ ਉਹ ਗੱਲ ਉੱਥੇ ਰੁਕ ਗਈ ਹੈ। ਫਿਲਮ ਬਣੇਗੀ ਜਦੋਂ ਤੁਹਾਡੀ ਆਪਣੀ ਕਲਚਰ ਪਾਲਿਸੀ ਵਜ਼ਾ ਹੋਵੇਗੀ। ਹਾਂਜੀ ਬਿਲਕੁਲ, ਵੀ ਉਸ ਕਲਚਰ ਤੁਹਾਡਾ ਹੈ ਕਿ ਉਸ ਕਲਚਰ ਨੂੰ ਤੁਸੀਂ ਕਿਵੇਂ ਪ੍ਰੀਜ਼ਰਵ ਕਰਨਾ ਹੈ, ਉਹਦੇ ਅੰਦਰ ਕੀ ਕੀ ਚੀਜ਼ ਹੈ। ਹੁਣ ਕੁਝ ਅਸੀਂ ਐਸਾ ਸੁਣ ਰਹੇ ਹਾਂ ਕਿ ਪੰਜਾਬ ਗਵਰਨਮੈਂਟ ਬਹੁਤ ਵੱਡੇ ਲੈਵਲ ਤੇ ਕੁਝ ਕੰਮ ਕਰਨ ਜਾ ਰਹੀ ਹੈ ਜਿਹਦੇ ਨਾਲ ਪੰਜਾਬੀ ਫਿਲਮ ਵੀ ਇਸ ਦੇ ਨਾਲ ਅਟੈਚ ਹੈ, ਪੰਜਾਬੀ ਮਿਊਜ਼ਿਕ ਵੀ ਹੈ, ਔਰ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸੁਣਿਆ ਹੈ ਰੱਬ ਕਰੇ ਕੋਈ ਸੱਚ ਸਾਬਤ ਹੋਵੇ। ਆਮੀਨ ਸੁਮਾ ਆਮੀਨ। ਤੇ ਸਾਡੀ ਜਿਹੜੀ ਤੀਸਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੋਣ ਜਾ ਰਹੀ ਹੈ ਉਹਦੇ ਵਿੱਚ ਚੜ੍ਹਦੇ ਪੰਜਾਬ ਤੋਂ ਕਿਹੜੇ ਲੋਕ ਆ ਰਹੇ ਨੇ? ਇਸ ਦੇ ਵਿੱਚ ਚੜ੍ਹਦੇ ਪੰਜਾਬ ਤੋਂ ਕੋਈ ਲੋਕ ਨਹੀਂ ਆ ਰਹੇ ਕਿਉਂਕਿ ਇਹਦੇ ਅੰਦਰ ਜਿਹੜੀ ਇੰਡੀਆ ਔਰ ਪਾਕਿਸਤਾਨ ਦੀ ਪਿਛਲੀ ਜੰਗ ਲੱਗੀ ਸੀ ਉਸ ਦਾ ਕਰਕੇ ਵੀਜ਼ੇ ਉਹ ਸਾਰੇ ਬੰਦ ਹੋਏ ਹੋਏ ਨੇ। ਲੇਕਿਨ ਇਸ ਦੇ ਅੰਦਰ ਅਸੀਂ ਬਾਕੀ ਦੁਨੀਆ ਤੋਂ ਪੰਜਾਬੀ ਸਿੱਖ ਕਮਿਊਨਿਟੀ ਦੇ ਹਨ ਲੋਕ, ਕਾਫੀ ਚੰਗੇ ਨਾਮ ਹਨ, ਅਸੀਂ ਉਹਨਾਂ ਨੂੰ ਬੁਲਾ ਰਹੇ ਹਾਂ। ਅਮਰੀਕਾ ਤੋਂ ਲੋਕ ਆ ਰਹੇ ਹਨ, ਕੈਨੇਡਾ ਤੋਂ ਲੋਕ ਆ ਰਹੇ ਹਨ, UK ਤੋਂ ਲੋਕ ਆ ਰਹੇ ਹਨ, ਇਸੇ ਤਰੀਕੇ ਆਸਟ੍ਰੇਲੀਆ ਤੋਂ ਹਨ, UAE ਤੋਂ ਹਨ, ਨਿਊਜ਼ੀਲੈਂਡ ਤੋਂ ਹਨ। ਸੋ ਦੁਨੀਆ ਦੇ 6 ਮੁਲਕਾਂ ਤੋਂ 50 ਤੋਂ ਵੱਧ ਲੋਕ ਇਸ ਕਾਨਫਰੰਸ ਦਾ ਹਿੱਸਾ ਹੋਣਗੇ। ਠੀਕ ਹੈ। ਅੱਛਾ ਅਹਿਮਦ ਰਜ਼ਾ ਭਾਈ, ਤੁਸੀਂ ਚੁੱਕੇ ਪੰਜਾਬੀ ਕਾਨਫਰੰਸ ਕਰ ਰਹੇ ਹੋ, ਤੁਹਾਡੇ ਸੋਰਸ ਵੀ ਨੇ, ਤਲਕ ਵੀ ਨੇ, ਪੰਜਾਬੀ ਦੇ ਤਾਂ ਬਹੁਤ ਜ਼ਿਆਦਾ ਤੁਸੀਂ ਕੰਮ ਕਰ ਰਹੇ। ਕਦੀ ਇਸ ਤਰ੍ਹਾਂ ਦਾ ਖਿਆਲ ਜਾਂ ਵਿਚਾਰ ਜਿਹਨ 'ਚ ਆਇਆ ਹੋਵੇ ਕਿ ਅਸੀਂ ਇੱਕ ਪੰਜਾਬੀ ਫਿਲਮ ਇਸ ਤਰ੍ਹਾਂ ਦੀ ਬਣਾਈਏ ਜਿਹਦੇ ਵਿੱਚ ਸਾਡੇ ਜਿਹੜੇ ਜਵਾਕ ਨੇ ਉਹਨਾਂ ਨੂੰ ਅਸੀਂ ਆਪਣਾ ਉਹ ਕਲਚਰ ਦਿਖਾਈਏ ਜਿਹੜਾ ਸਾਡਾ ਸੱਚੀ ਮੁੱਚੀ ਦਾ ਕਲਚਰ ਸੀ ਜਿਹਦੇ ਕੋਲੋਂ ਅੱਜ ਬੱਚੇ ਬਹੁਤ ਦੂਰ ਨੇ? ਬਿਲਕੁਲ ਬਿਲਕੁਲ ਇਹ ਹੋਣਾ ਚਾਹੀਦਾ ਹੈ। ਤੁਹਾਡਾ ਬਹੁਤ ਚੰਗਾ ਸਵਾਲ ਹੈ। ਇਸ ਸਾਈਡ 'ਤੇ ਸਾਨੂੰ ਸੋਚਣਾ ਚਾਹੀਦਾ। ਲੇਕਿਨ ਫਿਲਮ ਐਵੇਂ ਨਹੀਂ ਬਣ ਜਾਂਦੀ। ਫਿਲਮ ਵਾਸਤੇ ਬਹੁਤ ਵੱਡਾ ਪੈਸਾ ਉਹ ਚਾਹੀਦਾ ਜੀ। ਫਿਰ ਫਿਲਮ ਦੇ ਅੰਦਰ ਜਿਹੜੀ ਕਮਰਸ਼ੀਅਲਿਜ਼ਮ ਹੈ ਉਹ ਦੇਖਣੀ ਪੈਂਦੀ ਹੈ ਕਿ ਕਿਹੜੇ ਸੋਸਾਇਟੀ ਦੇ ਅੰਦਰ ਕਿਹੜੇ ਟੌਪਿਕ 'ਤੇ ਮੂਵੀ ਚੱਲੇਗੀ। ਹੁਣ ਤੁਸੀਂ ਕੋਈ ਵੀ ਮੂਵੀ ਫਾਰ ਐਗਜ਼ਾਮਪਲ ਅਸੀਂ 10 ਕਰੋੜ ਦੀ ਮੂਵੀ ਬਣਾਉਂਦੇ ਹਾਂ ਔਰ ਅਸੀਂ ਪੰਜਾਬੀ ਦੇ ਟੌਪਿਕ 'ਤੇ ਬਣਾਉਂਦੇ ਹਾਂ, ਸਭ ਤੋਂ ਪਹਿਲੇ ਤਾਂ ਕੋਈ 10 ਕਰੋੜ ਰੁਪਇਆ ਕਿੱਥੋਂ ਆਉਣਾ? ਠੀਕ ਹੈ। ਫਿਰ ਉਹ ਕਿਆ ਉਹ ਮੂਵੀ ਚੱਲੇਗੀ? ਸੋ ਇਸ ਵੇਲੇ ਬੜੇ ਕੰਪਲੈਕਸਿਸ ਹਨ। ਔਰ ਇਸ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਦੋਸਤ ਅਗਰ ਕੋਈ ਮੂਵੀ ਬਣਾਉਣਾ ਚਾਹੁੰਦਾ ਹੈ, ਇੰਡੀਆ ਔਰ ਪਾਕਿਸਤਾਨ ਦੇ ਆਪਸੀ ਰਿਲੇਸ਼ਨ ਜਦੋਂ ਤੱਕ ਠੀਕ ਨਹੀਂ ਹੁੰਦੇ ਉਸ ਵੇਲੇ ਤੱਕ ਬਹੁਤ ਸਾਰੀਆਂ ਮੁਸ਼ਕਲਾਂ ਹਨ। ਮੇਰੇ 2 ਦੋਸਤ ਮੂਵੀ ਬਣਾਉਣਾ ਚਾਹੁੰਦੇ ਸਨ। ਇੱਕ ਦੋਸਤ ਅੱਜ ਮਤਲਬ ਇਹਨਾਂ ਦਿਨਾਂ 'ਚ ਉਹਨਾਂ ਦੀ ਕੋਈ ਸਟਾਰਟ ਹੈ, ਮੂਵੀ ਬਣ ਰਹੀ ਹੈ, ਉਹਦੇ ਅੰਦਰ ਕੋਈ 60% ਉਹ ਆ ਕੇ ਪਾਕਿਸਤਾਨ ਦੇ ਅੰਦਰ ਉਹ ਬਣਾਉਣਾ ਚਾਹ ਰਹੇ ਸੀ। ਸਾਰਾ ਪਲਾਨ ਵੀ ਹੋ ਗਿਆ, ਸਾਰਾ ਕੁਝ ਹੋ ਗਿਆ। ਲੇਕਿਨ ਉਸ ਤੋਂ ਬਾਅਦ ਪਤਾ ਚੱਲਿਆ ਕਿ ਇੰਡੀਆ ਔਰ ਪਾਕਿਸਤਾਨ ਦੀ ਜਿਹੜੀ ਆਪਸੀ ਸਿਆਸਤ ਹੈ ਉਹ ਅਗਰ ਉਹ ਇੱਥੇ ਮੂਵੀ ਬਣੇਗੀ ਤਾਂ ਇੰਡੀਆ 'ਚ ਨਹੀਂ ਚੱਲ ਪਾਏਗੀ। ਇਸੇ ਤਰੀਕੇ ਨਾਲ ਇੰਡੀਆ ਦੇ ਅੰਦਰ ਕੋਈ ਮੂਵੀ ਬਣੇਗੀ ਤਾਂ ਪਾਕਿਸਤਾਨ ਦੇ ਅੰਦਰ ਨਹੀਂ ਚੱਲ ਪਾਏਗੀ।
ਸੋ ਜਿਹੜੀ ਅਸੀਂ ਸਾਂਝੇ ਤੌਰ ਤੇ ਕੋਈ ਮੂਵੀ ਬਣਾ ਸਕਦੇ ਹਾਂ, ਮੂਵੀ ਬਣਾਉਣਾ ਕੋਈ ਔਖਾ ਨਹੀਂ ਹੈ, ਬਹੁਤ ਸਾਰੇ ਦੋਸਤਾਂ ਦੇ ਕੋਲ ਪਲਾਨ ਹਨ। ਹਾਂ, ਕਿਉਂਕਿ 10 ਦੋਸਤ ਵੀ ਮਿਲ ਕੇ ਥੋੜੇ ਪੈਸੇ ਵੀ ਕਰਨ ਤੇ ਬਹੁਤ ਅੱਛਾ ਪ੍ਰੋਜੈਕਟ। ਲੇਕਿਨ ਉਹਦੇ ਅੰਦਰ ਜਿਹੜੀ ਇਹ ਸਿਆਸਤ ਹੈ ਉਹ ਇਨਵੋਲਵ ਹੁੰਦੀ ਹੈ। ਹੁਣ ਉਹਦਾ ਅਗਲਾ ਹੱਲ ਇਹ ਹੈ ਕਿ ਜਿਵੇਂ ਚੜ੍ਹਦੇ ਪੰਜਾਬ ਦੇ ਅੰਦਰ ਬਹੁਤ ਅੱਛੀ ਮੂਵੀਜ਼ ਬਣ ਰਹੀ ਹੈ, ਲਹਿੰਦੇ ਪੰਜਾਬ ਦੇ ਅੰਦਰ ਵੀ ਮੈਂ ਜਿਹੜੀ ਪਹਿਲੇ ਗੱਲ ਕੀਤੀ ਹੈ ਨਾ ਵੀ ਜਾਗ੍ਰਿਤੀ ਵਧਾਉਣ ਦੀ ਲੋੜ ਹੈ। ਜੀ ਜੀ, ਜ਼ਬਾਨ ਦੀ ਜਾਗ੍ਰਿਤੀ, ਫਿਰ ਇਹ ਤੁਹਾਡੇ ਮੁਖਤਲਿਫ ਨਾ ਇਹ ਕਨੈਕਟਿੰਗ ਡਾਟਸ ਬਣਦੀਆਂ ਚੀਜ਼ਾਂ। ਉਹਦੇ 'ਚ ਫਿਲਮ ਹੈ, ਸੰਗੀਤ ਹੈ, ਉਹਦੇ 'ਚ ਲਿਖਤ ਹੈ, ਇਹ ਸਾਰਾ ਕੁਝ ਉਸ ਦਾ ਹਿੱਸਾ ਹੁੰਦੀਆਂ। ਤੇ ਜਿਵੇਂ ਜਿਵੇਂ ਲੋਕਾਂ ਦੇ ਅੰਦਰ ਜਾਗ੍ਰਿਤੀ ਆਏਗੀ ਉਸ ਤਰੀਕੇ ਨਾਲ ਚੀਜ਼ਾਂ ਕੋਈ ਬਿਹਤਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਔਰ ਫਿਲਮ ਦਾ ਦੁਬਾਰਾ ਇੱਥੇ ਬਹੁਤ ਅੱਛੀ ਫਿਲਮ ਬਣਦੀ ਰਹੀ ਹੈ ਪੰਜਾਬੀ ਮੂਵੀ ਜੀ, ਜਿਹੜੀ ਕਿ ਹੁਣ ਨਹੀਂ ਬਣ ਰਹੀ। ਸੋ ਕੁਝ ਲੋਕਾਂ ਨੂੰ ਇਹ ਸੋਚ ਉਸ ਵੇਲੇ ਆਏਗੀ। ਦੇਖੋ, ਪ੍ਰੋਡਕਟ ਉਹ ਸੇਲ ਹੁੰਦੀ ਹੈ ਜਿਹੜੀ ਸੋਸਾਇਟੀ ਦੇ ਅੰਦਰ ਨਾ ਜਿੰਦਾ ਫੇਸ ਵੈਲਿਊ ਜਿਸ ਦੀ ਬਹੁਤ ਜ਼ਿਆਦਾ ਜਾਂ ਲੋਕਾਂ ਦੀ ਨੀਡ ਬਣ ਜਾਂਦੀ ਹੈ। ਜਦੋਂ ਪੰਜਾਬੀ ਫਿਲਮ ਇੱਥੋਂ ਦੀ ਨੀਡ ਬਣ ਜਾਏਗੀ ਤੇ ਉਸ ਵੇਲੇ ਸਾਰਾ ਕੁਝ ਇੱਥੇ ਹੋਣਾ ਸ਼ੁਰੂ ਹੋ ਜਾਏਗਾ। ਜਿਹੜੀ ਸਾਡੀ ਇੱਧਰ ਦੀ ਗੌਰਮੈਂਟ ਹੈ ਜਾਂ ਉੱਧਰ ਦੀ ਗੌਰਮੈਂਟ ਹੈ, ਚੂँਕਿ ਸਿਆਸੀ ਹਲਟਣਾ ਜਿਹੜੀਆਂ ਨੇ ਉਹ ਤੇ ਨਾਲ ਚੱਲਦੀਆਂ ਰਹਿੰਦੀਆਂ ਨੇ। ਕਦੀ ਇਹਨਾਂ ਦੀ ਸੁਲਹ ਸਫਾਈ ਹੋ ਜਾਂਦੀ ਹੈ, ਕਦੀ ਇਹਨਾਂ ਦੀ ਲੜਾਈ ਹੋ ਜਾਂਦੀ। ਕਦੀ ਐਸਾ ਨਹੀਂ ਹੋ ਸਕਦਾ ਕਿ ਦੋਵੇਂ ਪੰਜਾਬ ਜਿਹੜੇ ਨੇ ਉਹ ਮਿਲ ਜੁਲ ਕੇ ਕੋਈ ਇੰਨਾ ਕੁ ਫੋਰਸ ਕਰਨ ਇੱਕ ਦੋਵਾਂ ਗੌਰਮੈਂਟਾਂ ਨੂੰ, ਤੇ ਦੋਵਾਂ ਗੌਰਮੈਂਟਾਂ ਜਿਹੜੀਆਂ ਨੇ ਲੜਾਈ ਵਾਲੇ ਪਾਸੇ ਆਣ ਹੀ ਨਾ, ਕੋਈ ਪੀਸ ਦੇ ਉੱਤੇ ਗੱਲ ਕੀਤੀ ਜਾਵੇ। ਦੇਖੋ, ਪੰਜਾਬੀ ਕਰਦੇ ਰਹਿੰਦੇ ਨਾ, ਦੋਨੋਂ ਸਾਈਡਸ ਦੇ ਪੰਜਾਬੀ ਕਰਦੇ ਰਹਿੰਦੇ। ਪੰਜਾਬੀ ਨੂੰ ਕਰਨਾ ਵੀ ਇਹ ਚਾਹੀਦਾ ਹੈ। ਜਿਹੜੇ ਲੋਕ ਜੰਗਾਂ ਦੇ ਵੇਲੇ ਅਮਨ ਦੀ ਗੱਲ ਭੁੱਲ ਜਾਂਦੇ ਨੇ, ਆਪਸੀ ਸਾਂਝ ਦੀ ਗੱਲ ਭੁੱਲ ਜਾਂਦੇ ਨੇ, ਕੁਛ ਇੰਡੀਆ ਵਾਲੀ ਸਾਈਡ ਤੋਂ ਪਾਕਿਸਤਾਨ ਦੇ ਅਗੇਂਸਟ ਪ੍ਰੋਪੇਗੈਂਡਾ ਕਰਦੇ ਨੇ ਜੀ। ਇੱਥੇ ਆਪਣੇ ਲੋਕ ਬਹੁਤ ਬੁਰੀ ਲੈਂਗੁਏਜ ਉਸ ਸਾਈਡ ਦੇ ਬਾਰੇ ਯੂਜ਼ ਕਰਦੇ ਚਾਹੀਦੇ ਨੇ। ਸੋ ਸਭ ਤੋਂ ਪਹਿਲੇ ਸਾਨੂੰ ਪੰਜਾਬੀ ਅਗਰ ਅਸੀਂ ਹਾਂ ਤੇ ਫਿਰ ਉਸ ਸਾਈਡ ਤੇ ਬੈਠੇ ਹੋਏ ਪੰਜਾਬੀ ਦੀ ਵੀ ਫਿਕਰ ਹੋਣੀ ਚਾਹੀਦੀ ਹੈ ਕਿ ਬੰਬ ਅਗਰ ਚੱਲੇਗਾ ਇਸ ਸਾਈਡ ਦੇ ਪੰਜਾਬੀ ਵਾਸਤੇ ਅਗਰ ਉਹ ਖਤਰਨਾਕ ਹੈ ਤੇ ਉਸ ਸਾਈਡ ਦੇ ਪੰਜਾਬੀ ਵਾਸਤੇ ਵੀ ਖਤਰਨਾਕ ਹੈ। ਤੇ ਜੰਗਾਂ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦੀਆਂ, ਨਫ਼ਰਤ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦੀ। ਪੰਜਾਬੀਆਂ ਨੂੰ ਆਪਣੀ ਜਿਹੜੀ ਅਮਨ ਦੀ ਔਰ ਸਾਂਝ ਦੀ ਇੱਕ ਬੋਲੀ ਹੈ ਉਹ ਹਮੇਸ਼ਾ ਬੋਲਣੀ ਚਾਹੀਦੀ ਹੈ। ਔਰ ਸਰਕਾਰਾਂ ਤੇ ਚਾਹੇ ਉਹ ਪਾਕਿਸਤਾਨ ਦੀ ਸਰਕਾਰ ਹੈ ਚਾਹੇ ਇੰਡੀਆ ਦੀ ਸਰਕਾਰ ਹੈ, ਉਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਵੀ ਇਹ ਜੰਗਾਂ ਤੁਹਾਡੀਆਂ ਨੇ, ਜੰਗਾਂ ਸਾਡੀਆਂ ਨਹੀਂ ਹਨ। ਬਿਲਕੁਲ ਸਹੀ। ਜਦੋਂ ਇਹ ਅਸੀਂ ਬਹੁਤ ਵੱਡੇ ਲੈਵਲ ਤੇ ਗੱਲ ਅਸੀਂ ਕਰ ਜਾਵਾਂਗੇ ਤੇ ਫਿਰ ਕੋਈ ਥੋੜੇ ਜਿਹੇ ਸੋਚ ਪੈਦਾ ਹੋਏਗੀ। ਵੈਸੇ ਵੀ ਚਿਸ਼ਤੀ ਸਾਹਿਬ ਜੰਗ ਲੜ ਕੇ ਕੀ ਖੱਟ ਲੈਂਦਾ ਕੋਈ ਵੀ ਕੌਮ, ਸਿਵਾਏ ਇਸ ਵਾਸਤੇ ਕਿ ਆਪਣੇ ਲਈ ਪ੍ਰੋਬਲਮਸ ਪੈਦਾ ਕਰਨ। ਹੁਣ ਇਹਨਾਂ ਦੋਨਾਂ ਮੁਲਕਾਂ ਦੀ ਜੰਗਾਂ ਦਾ ਸਭ ਤੋਂ ਜ਼ਿਆਦਾ ਜਿਹੜਾ ਭੁਗਤਣਾ ਪੈਂਦਾ ਹੈ ਉਹ ਪੰਜਾਬੀਆਂ ਨੂੰ ਭੁਗਤਣਾ ਪੈਂਦਾ। ਅਸੀਂ ਇੰਟਰਨੈਸ਼ਨਲ ਪੰਜਾਬੀ ਕਾਨਫਰੰਸਾਂ ਦੀ ਗੱਲ ਕਰਦੇ ਹਾਂ, ਅਗਰ ਅੱਜ ਇਹ ਬਾਰਡਰਾਂ ਤੇ ਨਰਮੀਆਂ ਕਰ ਦੇਣ, ਲੋਕਾਂ ਨੂੰ ਆਉਣਾ ਜਾਣਾ ਸ਼ੁਰੂ ਕਰ ਦੇਣ, ਤੇ ਜਿਹੜੀ ਅਸੀਂ ਇੱਥੇ ਕੰਪੇਨ ਚਲਾਈ ਫਿਰਦੇ ਆ ਨਾ ਪਿਛਲੇ 2 ਮਹੀਨੇ ਦੀ, ਘਰ ਘਰ ਜਾ ਕੇ ਲੋਕਾਂ ਨੂੰ ਕਹਿੰਦੇ ਕਿ ਤੁਸੀਂ ਪੰਜਾਬੀ ਕਾਨਫਰੰਸ ਤੇ ਆਓ, ਯਕੀਨ ਜਾਣੋ ਅਗਰ ਵੀਜ਼ੇ ਦੀ ਖੁੱਲ੍ਹ ਹੋਵੇ, ਲੋਕ ਆਉਣਾ ਚਾਹਣ ਤੇ ਚੜ੍ਹਦੇ ਪੰਜਾਬ ਦੇ ਅੰਦਰ 80% ਲੋਕ ਆਉਣਗੇ ਤੇ 20% ਲੋਕ ਲਹਿੰਦੇ ਪੰਜਾਬ ਵਾਲੇ ਜਿਹੜੇ ਨੇ ਉਹ ਹੋਣਗੇ। ਲੇਕਿਨ ਮਸਲਾ ਤਾਂ ਇਹ ਹੈ ਕਿ ਸਰਕਾਰਾਂ ਨੂੰ ਜਿਹੜੀਆਂ ਪਿੱਛੇ ਇੱਕ ਹਿਡਨ ਤਾਕਤਾਂ ਬੈਠੀਆਂ ਉਹਨਾਂ ਨੂੰ ਪੰਜਾਬੀਆਂ ਦੀ ਆਪਸੀ ਸਾਂਝ ਜੋ ਕਿਸੇ ਹੱਦ ਤੱਕ ਉਹ ਪਾ ਨਹੀਂ ਰਹੀ। ਇਸ ਲਈ ਕਿਤੇ ਨਾ ਕਿਤੇ ਸਾਲ ਬਾਅਦ 2 ਵਾਰ ਕੋਈ ਐਸੀ ਡਿਮੋਨਸਟ੍ਰੇਸ਼ਨ ਹੋ ਜਾਂਦੀ ਹੈ ਜਿਹੜੇ ਆਪਸੀ ਤਲਕ ਨਾ ਸਿਰਫ ਮੁਲਕਾਂ ਦੇ ਖਰਾਬ ਹੁੰਦੇ ਨੇ ਬਲਕਿ ਉੱਧਰ ਤੇ ਇੱਧਰ ਦੇ ਜਿਹੜੇ ਬੈਠੇ ਲੋਕ ਹਨ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਵੀ ਬਹੁਤ ਦੂਰੀਆਂ ਲੈ ਕੇ ਆਉਂਦੀ। ਜੀ, ਸਾਡੇ ਜਿਹੜੇ ਜਵਾਕ ਨੇ ਉਹਨਾਂ ਨੂੰ ਤੁਸੀਂ ਕੀ ਪੈਗਾਮ ਦਿਓਗੇ? ਮੈਂ ਇੱਕੋ ਹੀ ਉਹਨਾਂ ਨੂੰ ਕਹਾਂਗਾ ਜੀ ਕਿ ਅੱਜ ਬਹੁਤ ਖੁੱਲ੍ਹ ਕੇ ਅਸੀਂ ਪੰਜਾਬੀ ਦੀ ਗੱਲ ਕਰ ਸਕਦੇ ਹਾਂ। ਸ਼ਾਇਦ ਇਸ ਤੋਂ 20 ਸਾਲ ਪਹਿਲੇ ਪੰਜਾਬੀ ਦੀ ਮੈਂ ਖੁੱਲ੍ਹ ਕੇ ਗੱਲ ਨਹੀਂ ਹੁੰਦੀ ਸੀ। ਤੇ ਤੁਸੀਂ ਇੰਟਰਨੈਸ਼ਨਲੀ ਜਿਹੜੀ ਲੈਂਗੁਏਜ ਬਾਰੇ ਲੋਕ ਕਰ ਰਹੇ ਨੇ, ਕੰਮ ਕਰ ਰਹੇ ਨੇ, ਉਹਨਾਂ ਨੂੰ ਦੇਖੋ। ਇੰਟਰਨੈਸ਼ਨਲੀ ਤੁਸੀਂ ਦੇਖੋ ਕਿ ਦੁਨੀਆ ਦੇ ਵਿੱਚ ਕਿਤਨੀਆਂ ਕੌਮਾਂ ਆਪਣੀ ਜ਼ਬਾਨ ਦੇ ਨਾਲ ਜੀ ਰਹੀਆਂ ਨੇ। ਸੋ ਸਾਡੇ ਵਾਸਤੇ ਵੀ ਜ਼ਬਾਨ ਉਤਨੀ ਜ਼ਰੂਰੀ ਹੈ ਜਿਤਨੀ ਬਾਕੀ ਕੌਮਾਂ ਵਾਸਤੇ ਹੈ। ਔਰ ਆਓ ਪੰਜਾਬ ਬਾਰੇ ਰਿਸਰਚ ਵਰਕ ਕਰੋ। ਇਸ ਵੇਲੇ ਤੁਹਾਡਾ ਆਉਣਾ ਬਹੁਤ ਜ਼ਰੂਰੀ ਹੈ। ਅਗਰ ਅੱਜ ਤੁਸੀਂ ਨਹੀਂ ਆਉਂਦੇ ਤਾਂ ਸ਼ਾਇਦ ਅਗਲੀ ਨਸਲ ਦੇ ਵਿੱਚ ਇਹ ਗੈਪ ਬਹੁਤ ਵੱਧ ਜਾਏਗਾ, ਉਹਨਾਂ ਨੂੰ ਨਹੀਂ ਪਤਾ ਹੋਏਗਾ। ਤੇ ਮੈਂ ਅਕਸਰ ਇਹ ਕਹਿੰਦਾ ਹੁੰਦਾ ਕਿ ਅਸੀਂ ਪੰਜਾਬੀ ਬੋਲਣ ਦੀ ਆਖਰੀ ਨਸਲ ਹਾਂ ਤੇ ਰੱਬ ਨਾ ਕਰੇ ਕਿ ਅਸੀਂ ਆਖਰੀ ਨਸਲ ਹੋਈਏ। ਇਹ ਸਾਰਾ ਕੁਝ ਅਸੀਂ ਤੁਹਾਨੂੰ ਦੇਣ ਲਈ ਕਰ ਰਹੇ ਹਾਂ ਤਾਂ ਕਿ ਵਿਰਸਾ ਮੁੰਤਕਿਲ ਹੋਵੇ ਤੁਹਾਡੇ ਤੱਕ। ਅਸੀਂ ਆਪਣੀ ਜ਼ਿੰਦਗੀ ਦਾ ਜੋ ਪੀਕ ਟਾਈਮ ਹੈ ਸੀ ਉਹ ਪੰਜਾਬੀ ਦੇ ਨਾਮੇ ਲਾ ਦਿੱਤਾ ਹੈ। ਤੁਸੀਂ ਇਸ ਨੂੰ ਸੋਚੋ ਕਿ ਇਹ ਜਿਵੇਂ ਮੈਂ ਪਹਿਲੇ ਕਿਹਾ ਕਿ ਇਹ ਤਸਬ ਨਹੀਂ ਜੇ, ਆਪਣੀ ਮਿੱਟੀ ਨਾਲ ਪਿਆਰ ਕਰਨਾ ਹੈ, ਸੱਚੀ ਇਨਸਾਨੀਅਤ ਵੀ ਜੇ ਔਰ ਕੁਦਰਤ ਦੇ ਨੇੜੇ ਹੋਣਾ ਵੀ ਹੈ। ਸੋ ਕੁਦਰਤ ਦੇ ਨੇੜੇ ਹੋਵੋ। ਸੂਫੀਆਂ, ਸੰਤਾਂ, ਫਕੀਰਾਂ ਦੀ ਇਸ ਬੋਲੀ ਨੂੰ ਸਮਝੋ ਕਿ ਇਹਦੇ ਅੰਦਰ ਕਿਤਨਾ ਵੱਡਾ ਲਿਟਰੇਚਰ ਪਿਆ ਹੈ, ਇਸ ਦੇ ਅੰਦਰ ਕਿਤਨਾ ਵੱਡਾ ਫੋਕ ਪਿਆ ਹੈ, ਇਸ ਦੇ ਅੰਦਰ ਕਿਤਨਾ ਵੱਡਾ ਮਿਊਜ਼ਿਕ ਹੈ। ਔਰ ਅਗਰ ਕੁਝ ਵੀ ਨਹੀਂ ਹੈ ਤੇ ਸਾਨੂੰ ਇਹ ਗੈਰਤ ਆਉਣੀ ਚਾਹੀਦੀ ਹੈ ਕਿ ਅਸੀਂ ਕਿਉਂ ਉਸ ਦੇ ਅੰਦਰ ਇਹ ਸਾਰਾ ਕੁਝ ਪੈਦਾ ਨਹੀਂ ਕਰ ਪਾ ਰਹੇ। ਸੋ ਪਿਛਲੇ ਵਿਰਸੇ ਤੇ ਫਖਰ ਕਰੋ ਔਰ ਆਉਣ ਵਾਲੇ ਵੇਲੇ ਸੋਚੋ ਕਿ ਅਸੀਂ ਇਸ ਨੂੰ ਕਿਵੇਂ ਅੱਗੇ ਲੈ ਕੇ ਚੱਲਣਾ ਔਰ ਇਹਦੇ ਵਿੱਚ ਆਪਣਾ ਹਿੱਸਾ ਕੀ ਪਾਉਣਾ। ਲਓ ਜੀ, ਜਿੰਨੇ ਵੀ ਸਾਡੇ ਆਪਣਾ ਸੱਜਣ ਬੇਲੀ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਨੇ ਜਾਂ ਬੱਚੇ ਦੇਖ ਰਹੇ ਨੇ, ਉਹ
ਆਉਣ ਵਾਲੀਆਂ ਜਿੰਨੀਆਂ ਵੀ ਉਹਨਾਂ ਦੇ ਸੱਜਣ ਬੇਲੀ ਨੇ, ਜਿਨ੍ਹਾਂ ਉਹਨਾਂ ਦੇ ਹਲਕਾ ਭਾਵ ਹੈ, ਸਾਰਿਆਂ 'ਚ ਪੰਜਾਬੀ ਦਾ ਪ੍ਰਚਾਰ ਕਰੋ, ਕਿਉਂਕਿ ਪੰਜਾਬੀ ਸਾਡੀ ਉਹ ਮਾਂ ਬੋਲੀ ਜ਼ਬਾਨ ਹੈ ਜਿਹਦੀ ਵਜ੍ਹਾ ਨਾਲ ਅਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ। ਦੇਖੋ ਨਾ, ਜਿੱਥੇ 4 ਜੀ ਪੰਜਾਬੀ ਬੈਠੇ ਹੋਣਗੇ ਅਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ। ਅਗਰ ਕੋਈ ਹੋਰ ਲੈਂਗੁਏਜ ਹੋਏਗੀ, ਸਾਨੂੰ ਉਹਨਾਂ ਦੀ ਗੱਲ ਦੀ ਸਮਝ ਨਹੀਂ ਆਏਗੀ ਅਤੇ ਸਾਡੀ ਗੱਲ ਦੀ ਉਹਨਾਂ ਨੂੰ ਸਮਝ ਨਹੀਂ ਆਏਗੀ। ਅਤੇ ਨੈਕਸਟ ਮਿਲਾਂਗੇ ਅਸੀਂ ਇਸੇ ਤਰ੍ਹਾਂ ਦੇ ਕਿਸੇ ਸੱਜਣ ਦੇ ਨਾਲ। ਤੁਸੀਂ ਅਹਿਮਦ ਰਜ਼ਾ ਸਾਹਿਬ ਦੀ ਜਿਹੜੀ ਗੁਫ਼ਤਗੂ ਹੈ ਪੰਜਾਬੀ ਦੀ, ਉਹਦੇ ਵਿੱਚੋਂ ਕੀ ਸਿੱਖਿਆ, ਤੁਹਾਨੂੰ ਕਿਹੜੀ ਗੱਲ ਵਧੀਆ ਲੱਗੀ, ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੇ। ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਤੁਸੀਂ ਇਸ ਟਾਈਮ ਸਾਡੀ ਵੀਡੀਓ ਪੂਰੀ ਦੁਨੀਆ 'ਚ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ, ਕਿਹੜੇ ਪਿੰਡ ਤੋਂ, ਕਿਹੜੇ ਸ਼ਹਿਰ ਤੋਂ, ਕਿਹੜੇ ਗ੍ਰਾਮ ਤੋਂ, ਕਿਹੜੇ ਮੁਲਕ ਤੋਂ, ਜ਼ਰੂਰ ਕਮੈਂਟ ਬਾਕਸ ਵਿੱਚ ਲਿਖਣਾ। ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।